ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज के प्रोग्राम आप सब का स्वागत करना। व्यूअर्स, सरबत खालसा 2016 में शामिल होने लई अमरीका तो गए भाई रेशम सिंह नूं अमृतसर जेल में नज़रबंद कीतियां अज 1 महीने तो उपर का समा हो चुका है। खास करके भाई रेशम सिंह की रिहाई अते आम तौर पर भारतीय हुकूमत वालों भारत में सिख हकों का घाण किए जाने विरुद्ध वाइट हाउस में एक पटीशन फाइल की गई है। वॉइसिस फॉर फ्रीडम वालों पाई गई इस पटीशन विच अमरीकी नागरिक होने के नाते भाई रेशम सिंह की रिहाई लई अते सिख हकों की हमायत करन संबंधी वाइट हाउस नूं अपील की गई है। इस पटीशन ते 5 जनवरी तक 1 लाख लोगों के दस्तखतां की जरूरत है। इस संबंधी अते अज दमदमा साहिब की धरती ते होण जा रहे सरबत खालसा संबंधी मौजूदा सिचुएशन की बनी हुई है, इस बारे अज असी श्रोमणी अकाली दल अमृतसर USA के कन्वीनर सरदार बूटा सिंह खड़ौद नाल गलबात करांगे, जो अज साडे नाल फोन लाइन ते जुड़ चुके हैं। आओ अज की विचार चर्चा की शुरुआत करते हैं। हाँ जी बूटा सिंह जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। मैं अपने वालों TV 84 के सारे दर्शकों के मैनेजमेंट में एक बार फिर वाहिगुरू जी का खालसा वाहिगुरू जी की फतेह। बूटा सिंह जी, सारिਆਂ ਤੋਂ ਪਹਿਲਾਂ मैं ਤੁਹਾਡੇ ਕੋਲੋਂ ਭਾਈ ਰੇਸ਼ਮ ਸਿੰਘ ਬਾਰੇ ਜਾਣਨਾ ਚਾਹੂੰਗਾ, क्योंकि ਉਹ ਤੁਹਾਡੀ ਟੀਮ ਦੇ ਮੈਂਬਰ ਵੀ ਹੈਗੇ ਆ। ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਵੀ ਕੀਤਾ ਇੱਥੇ ਅਮਰੀਕਾ ਦੇ ਵਿੱਚ ਜਥੇਬੰਦਕ ਤੌਰ ਦੇ ਉੱਪਰ। ਸੋ ਜਿਹੜੀ ਇਹ ਉਹਨਾਂ ਦੀ ਰਿਹਾਈ ਦੇ ਲਈ ਉਹ ਪਹਿਲਾਂ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਜਾਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਜਿਹੜੀ ਇਹ ਪਟੀਸ਼ਨ ਫਾਈਲ ਕੀਤੀ ਗਈ ਹੈ ਉਹਨਾਂ ਦੀ ਰਿਹਾਈ ਦੇ ਲਈ ਤੇ ਸਿੱਖ ਹੱਕਾਂ ਦੇ ਬਾਰੇ, ਇਸ ਬਾਰੇ ਤੁਹਾਡੀ ਕੀ ਰਾਏ ਹੈਗੀ ਹੈ ਅਤੇ ਜਿਹੜੀ ਕਿੰਨੀ ਕੁ ਜ਼ਰੂਰੀ ਸਮਝਦੇ ਹੋ ਇਸ ਪਟੀਸ਼ਨ ਦਾ ਕਿੰਨਾ ਕੁ ਮਹੱਤਵ ਹੈਗਾ? ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਥੋੜਾ ਪਿਛਾ ਜਾਊਂਗਾ 2015 ਦੇ ਸਰਬੱਤ ਖਾਲਸੇ ਦੇ ਸੰਬੰਧ ਵਿੱਚ। ਜੀ 2015 ਦਾ ਸਰਬੱਤ ਖਾਲਸਾ ਜਿਹਨਾਂ ਹਾਲਾਤਾਂ ਦੇ ਵਿੱਚ ਕੀਤਾ ਗਿਆ, ਉਹ ਆਪਾਂ ਨੂੰ ਭਲੀ ਭਾਂਤ ਕੌਮ ਚੰਗੀ ਤਰ੍ਹਾਂ ਜਾਣਦੀ ਆ ਕਿ ਸਿਰਸੇ ਵਾਲੇ ਸਾਧ ਨੂੰ ਬਿਨਾਂ ਮਾਫੀ ਤੋਂ, ਬਿਨਾਂ ਪੇਸ਼ ਹੋਣ ਤੋਂ ਉਸ ਨੂੰ ਮਾਫ ਕਰਨਾ, ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਵੀੜ ਨੂੰ ਚੋਰੀ ਕਰਨਾ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ, ਉਹਨਾਂ ਤੋਂ ਬਾਅਦ ਬਾਈਬਲ ਕਲਾਂ ਦੇ ਵਿੱਚ 2 ਸ਼ਹਾਦਤਾਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੀਆਂ। ਉਹਨਾਂ ਹਾਲਾਤਾਂ ਦੇ ਵਿੱਚ ਕੌਮ ਨੇ ਸਰਬੱਤ ਖਾਲਸਾ ਜਿਹੜਾ 2015 ਚੱਬੇ ਦੀ ਪਵਿੱਤਰ ਧਰਤੀ ਦੇ ਉੱਤੇ ਬੁਲਾਇਆ ਸੀ। ਜੀ ਸਰਬੱਤ ਖਾਲਸੇ ਦਾ ਹਮੇਸ਼ਾ ਇਤਿਹਾਸ ਰਿਹਾ। ਸਰਬੱਤ ਖਾਲਸਿਆਂ ਦੀ ਸ਼ੁਰੂਆਤ ਜਿਹੜੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਹੁੰਦੀ ਆ। ਜਦੋਂ ਕੌਮ ਦੇ ਵਿੱਚ ਇਹੋ ਜਿਹਾ ਖਲਾਅ ਪੈਦਾ ਹੋ ਜਾਏ, ਜਦੋਂ ਹਕੂਮਤਾਂ ਦੇ ਨਾਲ ਟਕਰਾਓ ਪੈਦਾ ਹੋ ਜਾਏ, ਉਹਨਾਂ ਦੇ ਵਿੱਚੋਂ ਹਮੇਸ਼ਾ ਸਰਬੱਤ ਖਾਲਸੇ ਨਿਕਲਦੇ ਨੇ। ਇਹੋ ਜਿਹੇ ਹਾਲਾਤ ਜਿਹੜੇ ਨੇ 2015 ਦੇ ਵਿੱਚ ਸਮੇਂ ਦੀ ਬਾਦਲ ਹਕੂਮਤ ਨੇ ਪੈਦਾ ਕੀਤੇ, ਜਿਨ੍ਹਾਂ ਨੇ ਸਾਡੇ ਧਰਮ ਨਾਲ ਵੀ ਖਿਲਵਾੜ ਕੀਤਾ, ਜਿਨ੍ਹਾਂ ਨੇ ਸਿੱਖ ਸਿਆਸਤ ਨਾਲ ਵੀ ਖਿਲਵਾੜ ਕੀਤਾ ਤੇ ਕੌਮ ਦੇ ਕੋਲ ਕੋਈ ਵੀ ਐਸਾ ਚਾਰਾ ਉਸ ਵੇਲੇ ਨਹੀਂ ਸੀ ਸਰਬੱਤ ਖਾਲਸਾ ਤੋਂ ਬਗੈਰ। ਸਰਬੱਤ ਖਾਲਸਾ ਪਿਛਲੇ ਸਾਲ 10 ਨਵੰਬਰ 2015 ਨੂੰ ਜਿਹੜਾ ਹੋਇਆ, ਉਹਦੇ ਵਿੱਚ ਹਿੱਸਾ ਲੈਣ ਲਈ ਵਿਦੇਸ਼ਾਂ ਤੋਂ ਬਹੁਤ ਵਿਦੇਸ਼ੀ ਸਿੱਖ ਵੀ ਗਏ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਭਾਈ ਰੇਸ਼ਮ ਸਿੰਘ ਵੀ ਸਨ, ਜਿਹੜੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਨੇ ਅਮਰੀਕਾ ਦੇ ਪਾਰਟੀ ਦੇ। ਉਹਨਾਂ ਦੇ ਨਾਲ ਸਾਡੇ ਪ੍ਰਧਾਨ ਨੇ ਜਿਹੜੇ ਸਰਦਾਰ ਸਰਜੀਤ ਸਿੰਘ ਕਲਹਾਰ, ਉਹ ਵੀ ਗਏ ਹੋਏ ਸਨ। ਉਹਨਾਂ ਦੋਨਾਂ ਤੇ ਹੀ ਇਹਨਾਂ ਨੇ ਝੂਠੇ ਸੈਡੀਸ਼ਨ ਦੇ ਕੇਸ ਬਣਾਏ ਪਿਛਲੇ ਸਾਲ, ਜਿਹਨੂੰ ਤੁਸੀਂ ਦੇਸ਼ ਧਰੋਹ ਦਾ ਮੁਕੱਦਮਾ ਕਹਿ ਦਿੰਦੇ ਆ। ਉਹ ਇਕੱਲੇ ਇਹਨਾਂ ਤੇ ਨਹੀਂ ਬਣਾਏ, ਬਹੁਤ ਜਿਹੜੇ ਸਾਡੇ ਪਾਰਟੀ ਲੀਡਰ ਉੱਥੇ ਪੰਜਾਬ ਦੇ ਵਿੱਚ ਸੀ ਉਹਨਾਂ ਤੇ ਵੀ ਬਣਾਏ ਗਏ। ਸੋ ਜਦੋਂ ਇਸ ਵਾਰ ਸਰਬੱਤ ਖਾਲਸੇ ਦੀ ਡੇਟ ਰੱਖੀ ਗਈ, ਜਿਹਦੇ ਬਾਰੇ ਸਰਦਾਰ ਰੇਸ਼ਮ ਸਿੰਘ ਹੁਣੀ ਜਦੋਂ ਏਅਰਪੋਰਟ ਤੇ ਉਤਰਦੇ ਨੇ, ਏਅਰਪੋਰਟ ਦੀ ਜਿਹੜੀ ਅਥਾਰਟੀ ਆ ਉਹ ਉਹਨਾਂ ਨੂੰ ਉੱਥੇ ਅਰੈਸਟ ਕਰ ਲੈਂਦੀ ਆ। ਏਅਰਪੋਰਟ ਦੇ ਉੱਤੇ ਮੇਰੀ ਉਹਨਾਂ ਦੇ ਨਾਲ ਫਿਰ ਗੱਲਬਾਤ ਹੋਈ। ਉੱਥੋਂ ਏਅਰਪੋਰਟ ਅਥਾਰਟੀ ਜਿਹੜੀ ਆ ਉਹਨਾਂ ਨੂੰ ਚਾਟੀਵਿੰਡ ਥਾਣੇ ਦੇ ਵਿੱਚ ਸਾਰੀ FIR ਲੌਜ ਹੋਈ ਸੀ 2015 ਦੇ ਸਰਬੱਤ ਖਾਲਸੇ ਦੀ। ਏਅਰਪੋਰਟ ਅਥਾਰਟੀ ਜਿਹੜੀ ਆ ਉਹ ਚਾਟੀਵਿੰਡ ਥਾਣੇ ਨੂੰ ਸਪੁਰਦ ਕਰ ਦਿੰਦੀ ਆ। ਉਸ ਤੋਂ ਬਾਅਦ ਜਿਹੜਾ ਲੋਕਲ ਕੋਰਟ ਆ, ਸੈਸ਼ਨ ਕੋਰਟ ਨੇ ਉਹਨਾਂ ਦੀ ਜ਼ਮਾਨਤ ਜਿਹੜੀ ਰਿਫਿਊਜ਼ ਕਰ ਦਿੱਤੀ ਆ। ਇਸ ਵੇਲੇ ਜਿਹੜੀ ਉਹਨਾਂ ਦੀ ਜ਼ਮਾਨਤ ਹੈ, ਜਿਹੜੀ ਪ੍ਰਕਿਰਿਆ ਉਹ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਕਾਨੂੰਨ ਦੀ ਆ, ਉਹ ਤਾਂ ਹੁਣ ਉੱਥੇ ਕਰਨੀ ਪਊਗੀ। ਇਸ ਵੇਲੇ ਜਿਹੜਾ ਉਹਨਾਂ ਦਾ ਕੇਸ ਹੈ ਉਹ ਹਾਈ ਕੋਰਟ ਦੇ ਵਿੱਚ ਲੱਗਾ ਹੋਇਆ ਤੇ ਉਹ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਉਹਨਾਂ ਦੀ 60-62 ਸਾਲ ਦੀ ਆਪਣੀ ਉਮਰ ਹੈ
ਔਰ ਉਹਨਾਂ ਦਾ ਸ਼ੂਗਰ ਲੈਵਲ ਇੱਥੇ ਵੀ ਬਹੁਤ ਹਾਈ ਰਹਿੰਦਾ ਸੀ। ਈਵਨ ਉਹਨਾਂ ਦੇ ਇੰਜੈਕਸ਼ਨ ਲੱਗਦੇ ਨੇ ਜੀ। ਬਲੱਡ ਪ੍ਰੈਸ਼ਰ ਹੈ, ਫਿਰ ਉਹਨਾਂ ਦੀ ਬੈਕ ਪੇਨ ਹੈ ਕਾਫੀ। ਤੁਸੀਂ ਇੱਥੇ ਤੱਕ ਦੇਖੋ ਕਿ ਇੱਕ ਅਮਰੀਕਨ ਸਿਟੀਜ਼ਨ ਨੇ ਇੱਕ ਕਲੀਨ ਉਹਨਾਂ ਦਾ ਰਿਕਾਰਡ ਹੈ, ਫਿਰ ਉਹਨਾਂ ਦੇ ਹੱਥ ਕੜੀਆਂ ਲਾ ਕੇ ਵੀ ਉਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਜਾਂਦਾ। ਕਿੱਡੀ ਤੋਹੀਨ ਕੀਤੀ ਗਈ ਆ। ਸੋ ਇਹ ਸਾਰਾ ਜਿਹੜੀ ਇੱਕ ਮਨੁੱਖੀ ਅਧਿਕਾਰਾਂ ਦੀ ਵਾਇਲੇਸ਼ਨ ਹੋਈ ਆ, ਇਹਦੇ ਸੰਬੰਧ ਦੇ ਵਿੱਚ ਉੱਥੇ ਵੀ ਅਸੀਂ ਇਹ ਚਾਰਜ ਸਾਰੀ ਕਰ ਰਹੇ ਹਾਂ ਕਾਨੂੰਨੀ। ਉਹਦੇ ਸੰਬੰਧ ਦੇ ਵਿੱਚ ਜਿਹੜਾ ਇੱਥੇ ਵੌਇਸ ਆਫ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਕੀ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਇਹ ਜਿਹੜੀ ਸਿੱਖ ਕੌਮ ਦੀ ਹਮਾਇਤ ਦੇ ਨਾਲ ਜਿਹੜੀ ਪਟੀਸ਼ਨ ਵਾਈਟ ਹਾਊਸ ਦੇ ਵਿੱਚ ਪਾਈ ਆ, ਇਹਦੇ ਲਈ ਸਾਨੂੰ ਕੋਈ 1 ਲੱਖ ਸਾਈਨਾਂ ਦੀ ਲੋੜ ਹੈ। ਤੇ ਜਿਹੜੀ ਅਜੇ ਟਿਊਜ਼ਡੇ ਆਪਾਂ ਸਾਈਨ ਕੀਤੀ ਆ, ਤੇ ਗੁਰੂ ਕਿਰਪਾ ਕਰੂਗਾ ਇਹ ਪਟੀਸ਼ਨ ਸਾਈਨ ਤੋਂ ਹੋਣ ਤੋਂ ਬਾਅਦ ਇੱਕ ਬਹੁਤ ਵੱਡਾ ਕੰਪੇਨ ਹੋਊਗਾ, ਤਾਂ ਕਿ ਇਹ ਫਿਰ ਇੱਕ ਦਬਾਅ ਬਣੂਗਾ ਇਹਨਾਂ ਦੇ ਉੱਤੇ ਕਿ ਇੱਕ ਅਮਰੀਕਨ ਸਿਟੀਜ਼ਨ ਦੇ ਨਾਲ ਜਿਹੜਾ ਇਹੋ ਜਿਹਾ ਸਲੂਕ ਕੀਤਾ ਗਿਆ, ਅੱਜ ਇਹਨਾਂ ਦੇ ਨਾਲ ਸਲੂਕ ਕੀਤਾ ਗਿਆ, ਕੱਲ ਕੋਈ ਹੋਰ ਸਿਟੀਜ਼ਨ ਜਦੋਂ ਇੱਥੋਂ ਜਾਊਗਾ ਉਹਦੇ ਨਾਲ ਇਹਦੇ ਨਾਲ ਵੀ ਮਾੜਾ ਸਲੂਕ ਕਰਨਗੇ। ਸੋ ਇੱਥੇ ਮੇਰਾ ਖਿਆਲ ਹੈ ਕਿ ਸਾਡੀ ਸਾਰਿਆਂ ਦੀ ਮੌਰਲੀ ਡਿਊਟੀ ਬਣਦੀ ਆ ਕਿ ਅਸੀਂ ਵੱਧ ਤੋਂ ਵੱਧ ਇਸ ਪਟੀਸ਼ਨ ਨੂੰ ਸਾਈਨ ਕਰੀਏ, ਆਪਣੇ ਰਿਸ਼ਤੇਦਾਰ ਤੇ ਮਿੱਤਰ ਸੱਜਣਾਂ ਨੂੰ ਇਹਦੇ ਵਿੱਚ ਇਨਵੋਲਵ ਕਰਕੇ, ਤਾਂ ਕਿ ਅਸੀਂ ਲੱਖ ਦਾ ਜਿਹੜਾ ਗੋਲ ਆ ਆਪਣਾ ਉਹ 5 ਜਨਵਰੀ ਤੋਂ ਪਹਿਲਾਂ ਪੂਰਾ ਕਰੀਏ ਜੀ। ਬੂਟਾ ਸਿੰਘ ਜੀ, ਅਸੀਂ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਵੇਂ ਹੁਣ ਜੋ ਸਿਚੁਏਸ਼ਨ ਬਣੀ ਹੋਈ ਹੈ ਸਰਬੱਤ ਖਾਲਸਾ ਨੂੰ ਲੈ ਕੇ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਉੱਥੇ ਸਵੇਰ ਹੋ ਚੁੱਕੀ ਹੈ ਤੇ ਕਿਵੇਂ ਤਲਵੰਡੀ ਸਾਬੋ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਹੈ, ਆਸੇ ਪਾਸਿਓਂ ਆਉਣ ਵਾਲੀ ਸੰਗਤ ਨੂੰ ਕਿਵੇਂ ਨਾਕੇ ਲਾ ਕੇ ਰੋਕਿਆ ਜਾ ਰਿਹਾ ਹੈ ਤੇ ਕੀ ਮੌਜੂਦਾ ਹਾਲਾਤ ਬਣੇ ਹੋਏ ਨੇ, ਇਸ ਬਾਰੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਜੋ ਇਸ ਵੇਲੇ ਮੌਜੂਦਾ ਹਾਲਾਤ ਨੇ, ਮੇਰੀ ਹੁਣੇ 10-15 ਮਿੰਟ ਪਹਿਲਾਂ ਕਾਰਜਕਾਰੀ ਜਥੇਦਾਰ ਭਾਈ ਕਾਨ ਸਿੰਘ ਮੰਡ ਜਿਹੜੇ ਅਕਾਲ ਤਖਤ ਸਾਹਿਬ ਦੇ ਨੇ ਜੀ, ਉਹਨਾਂ ਨਾਲ ਵੀ ਰਾਬਤਾ ਹੋ ਕੇ ਹਟਿਆ। ਕਾਫੀ ਹੱਦ ਤੱਕ ਉੱਥੇ ਸੰਗਤ ਪੰਡਾਲ ਵਿੱਚ ਪਹੁੰਚ ਵੀ ਗਈ ਆਪਣੀ ਜਦੋਜਹਿਦ ਕਰਕੇ। ਕਾਫੀ ਸਿੱਖ ਜਿਹੜੇ ਨੇ ਉਹ ਰਸਤੇ 'ਚ ਆ ਰਹੇ ਨੇ, ਬਹੁਤਿਆਂ ਨੂੰ ਰੋਕਿਆ ਜਾ ਰਿਹਾ। ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਦਾਦੂਵਾਲ ਸਾਹਿਬ, ਜਥੇਦਾਰ ਅਮਰੀਕ ਸਿੰਘ ਅਜਨਾਲਾ ਤੇ ਬਾਕੀ ਇਹ ਸਾਰੇ ਸਰਦਾਰ ਮੋਹਕਮ ਸਿੰਘ ਹੋਣੀ ਇਹ ਹਰਿਆਣੇ ਨੇ, ਇਹਨਾਂ ਨੂੰ ਵੀ ਪੁਲਿਸ ਨੇ ਘੇਰਾ ਉਸ ਜਗ੍ਹਾ ਤੇ ਪਾਇਆ ਹੋਇਆ। ਸੋ ਹਾਲਾਤ ਇਹ ਨੇ ਕਿ ਜਿਸ ਸਟੇਟ ਦੇ ਵਿੱਚ, ਜਿਸ ਇੰਡੀਅਨ ਸਟੇਟ ਦੇ ਲਈ ਸਿੱਖਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ, ਉਸ ਦੇਸ਼ ਦੇ ਵਿੱਚ ਰਾਜਨੀਤਿਕ ਆਜ਼ਾਦੀ ਤਾਂ ਦੂਰ ਦੀ ਗੱਲ ਹੈ, ਇਸ ਵੇਲੇ ਉੱਥੇ ਧਾਰਮਿਕ ਆਜ਼ਾਦੀ ਵੀ ਨਹੀਂ ਹੈਗੀ। ਮੈਨੂੰ ਅੱਜ ਦੱਸੋ ਕਿ ਅੱਜ ਦੀ ਤਰੀਕ ਦੇ ਵਿੱਚ 3 ਵੱਡੀਆਂ ਸਿਆਸੀ ਧਿਰਾਂ ਆਪਣੇ ਫੰਕਸ਼ਨ ਕਰ ਰਹੀਆਂ। ਪ੍ਰਕਾਸ਼ ਸਿੰਘ ਬਾਦਲ ਆਪਣਾ ਜਨਮ ਦਿਨ ਮਨਾ ਰਿਹਾ ਮੋਗੇ ਦੇ ਵਿੱਚ, ਕਾਂਗਰਸ ਵੀ ਆਪਣੀ ਰੈਲੀ ਕਰ ਰਹੀ ਆ, ਆਪ ਵੀ ਆਪਣੀ ਰੈਲੀ ਕਰ ਰਹੀ ਆ। ਸਿੱਖਾਂ ਨੂੰ ਹੱਕ ਨਹੀਂ ਕਿ ਉਹ ਆਪਣਾ ਧਾਰਮਿਕ ਇਕੱਠ ਵੀ ਨਹੀਂ ਕਰ ਸਕਦੇ ਉਸ ਸਟੇਟ ਦੇ ਵਿੱਚ। ਧਾਰਮਿਕ ਆਜ਼ਾਦੀ ਵੀ ਸਿੱਖਾਂ ਦੀ ਖੋਈ ਗਈ। ਫਿਰ ਇਹ ਕਹਿੰਦੇ ਆ ਕਿ ਹਾਲਾਤ ਖਰਾਬ ਕਰਨ ਦੇ ਲਈ ਸਰਕਾਰਾਂ ਖੁਦ ਜ਼ਿੰਮੇਵਾਰ ਨੇ, ਪਰ ਇਹਨਾਂ ਨੂੰ ਜ਼ਰੂਰ ਇਹ ਭੁਗਤਣਾ ਪਊਗਾ ਇਸ ਪਰਿਵਾਰ ਨੂੰ ਜੋ ਕੁਝ ਵੀ ਇਹ ਕਰ ਰਹੇ ਨੇ। ਸੋ ਬਹੁਤ ਧੱਕਾ ਧੌਲਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਕਿ ਇਸ ਤਰੀਕੇ ਦਾ ਧੱਕਾ ਧੌਲਾ ਜਿਹੜਾ ਇੱਕ ਧਾਰਮਿਕ ਪ੍ਰੋਗਰਾਮਾਂ ਨੂੰ ਖਰਾਬ ਕਰਨ ਵਾਸਤੇ ਕੀਤਾ ਗਿਆ ਉੱਥੇ ਜੀ। ਬੂਟਾ ਸਿੰਘ ਜੀ, ਜਿਵੇਂ ਤੁਸੀਂ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ ਹੈ, ਇਹਨੂੰ ਜੇ ਅਸੀਂ ਪੰਜਾਬ ਤੋਂ ਬਾਹਰਲੀ ਜਿਹੜੀ ਸਿੱਖ ਸੰਗਤ ਹੈਗੀ ਹੈ ਉਹਦੇ ਨਾਲ ਵੀ ਜੋੜ ਕੇ ਦੇਖੀਏ, ਜਿਵੇਂ ਭਾਈ ਰੇਸ਼ਮ ਸਿੰਘ ਦੇ ਉੱਤੇ ਤੇ ਹੋਰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚੋਂ, ਯੂਰਪ ਚੋਂ, ਇੱਧਰੋਂ ਨਾਰਥ ਅਮਰੀਕਾ ਦੇ ਵਿੱਚੋਂ ਸਿੰਘ ਗਏ ਸੀ, ਉਹਨਾਂ ਦੇ ਉੱਪਰ ਸੈਡੀਸ਼ਨ ਦੇ ਕੇਸ ਫਾਈਲ ਕੀਤੇ ਗਏ ਆ। ਤਾਂ ਜਿਹੜੀ ਇਹ ਹੁਣ ਸਿਚੁਏਸ਼ਨ ਬਣਦੀ ਜਾ ਰਹੀ ਹੈ ਉੱਥੇ, ਖਾਸ ਕਰਕੇ ਮੋਦੀ ਸਰਕਾਰ ਦੇ ਪਾਵਰ ਦੇ ਵਿੱਚ ਆਉਣ ਤੋਂ ਬਾਅਦ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹ ਸਿਚੁਏਸ਼ਨ ਕਿੰਨੀ ਕੁ ਡਿਟੀਰੀਓਰੇਟ ਹੋ ਸਕਦੀ ਹੈ? ਕਿ ਜਿਹੜੇ ਇਹ ਸੈਡੀਸ਼ਨ ਦੇ ਕੇਸ ਨੇ ਇਹ ਇੱਦੋਂ ਵੱਧ ਕੇ ਆਮ ਸਿੱਖ ਸੰਗਤਾਂ ਦੇ ਉੱਪਰ ਵੀ ਸ਼ੁਰੂ ਹੋ ਸਕਦੇ ਆ, ਜਾਂ ਤੁਸੀਂ ਇਹਨੂੰ ਕਿਸ ਹਿਸਾਬ ਨਾਲ ਦੇਖਦੇ ਹੋ? ਮੈਂ ਤਾਂ ਜੀ ਇਹ ਸਮਝਦਾ ਜਿਹੜੇ ਸੈਡੀਸ਼ਨ ਦੇ ਕੇਸ ਇਹਨਾਂ ਨੇ ਰੱਖੇ ਹੋਏ ਆ, ਇਹ ਅੰਗਰੇਜ਼ਾਂ ਦੇ ਟਾਈਮ ਦੇ ਲਾਅ ਬਣਾਏ ਹੋਏ ਨੇ ਕਿ ਆਜ਼ਾਦੀ ਘੁਲਾਟੀਆਂ ਨੂੰ ਕੰਟਰੋਲ 'ਚ ਕਿਵੇਂ ਰੱਖਿਆ ਜਾਣਾ ਜੀ। ਸੋ ਇਹ ਉਹੀ ਕਾਨੂੰਨ ਨੇ, ਮਤਲਬ ਜਿਹੜਾ ਵੀ ਕੋਈ ਬਾਗੀ ਸੁਰ ਰੱਖਦਾ ਉਹਨੂੰ ਇਹ ਸਰਕਾਰਾਂ ਕੰਟਰੋਲ ਵਿੱਚ ਰੱਖਣ ਲਈ ਸੈਡੀਸ਼ਨਾਂ ਲਾ ਦੇਣੀਆਂ। ਮੇਰਾ ਖਿਆਲ ਜਿੰਨੀ ਸੈਡੀਸ਼ਨ ਪੰਜਾਬ ਦੇ ਵਿੱਚ ਲੱਗੀ ਆ, ਹਿੰਦੁਸਤਾਨ ਦੀ ਕਿਸੇ ਵੀ ਸਟੇਟ ਦੇ ਵਿੱਚ ਇੰਨੀਆਂ ਸੈਡੀਸ਼ਨਾਂ ਨਹੀਂ ਲੱਗੀਆਂ। ਈਵਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ 85 ਸੈਡੀਸ਼ਨਾਂ ਲੱਗੀਆਂ, 85 ਦੇਸ਼ ਧਰੋਹ ਦੇ ਮੁਕੱਦਮੇ
ਉਹਨਾਂ ਨੂੰ ਭੁਗਤਣੇ ਪਏ ਆਪਣੀ ਜ਼ਿੰਦਗੀ ਦੇ ਵਿੱਚ। ਸੋ ਇਹ ਇੱਕ ਵਿਰੋਧੀ ਧਿਰ ਨੂੰ ਦਬਾਉਣ ਵਾਸਤੇ, ਇੱਕ ਸੰਘਰਸ਼ਮਈ ਜਿਸ ਬੰਦੇ ਦਾ ਜੀਵਨ ਹੈ ਉਹਨੂੰ ਰੋਲਣ ਵਾਸਤੇ ਉਹਦੇ ਤੇ ਸਟੀਸ਼ਨਾਂ ਲਾ ਦਿੰਦੇ ਨੇ। ਹੁਣ ਇਹ ਜਿਹੜਾ ਸਰਦਾਰ ਰੇਸ਼ਮ ਸਿੰਘ ਦਾ ਕੇਸ ਹੈ, ਇਹ ਸਟੀਸ਼ਨ ਲਾ ਕੇ ਉਹ ਬਾਹਰਲੇ ਸਿੱਖਾਂ ਨੂੰ ਡਰਾਉਣ ਤੇ ਧਮਕਾਉਣ ਦੀ ਗੱਲ ਕਰ ਰਹੇ ਨੇ। ਮੇਰਾ ਖਿਆਲ ਇਹ ਬਾਦਲ ਪਰਿਵਾਰ ਦੇ ਭੁਲੇਖੇ 'ਚ ਹੋਊਗਾ। ਇਹੀ ਜੇ ਕੋਈ ਗੱਲ ਨਹੀਂ ਕਿ ਸਿੱਖ ਇਸ ਗੱਲ ਤੋਂ, ਡਰ ਤੋਂ ਜਾਂ ਭੈ ਤੋਂ ਹਟ ਕੇ ਤਾਂ ਉਹ ਇਹ ਸੰਘਰਸ਼ ਦੇ ਵਿੱਚ ਹਿੱਸਾ ਨਹੀਂ ਲੈਣਗੇ, ਜਾਂ ਪੰਜਾਬ ਦੇ ਵਿੱਚ ਜਿਹੜਾ ਧਾਰਮਿਕ ਘਾਣ ਹੋ ਰਿਹਾ ਉਹਦੇ ਵਿੱਚ ਹਿੱਸਾ ਨਹੀਂ ਲੈਣਗੇ। ਇਹ ਮੇਰਾ ਖਿਆਲ ਆ ਵੀ ਇਹਨਾਂ ਨੂੰ, ਇਸ ਪਰਿਵਾਰ ਨੂੰ ਇੱਕ ਭੁਲੇਖਾ ਹੋਵੇਗਾ। ਸੋ ਇਹ ਬਹੁਤ ਜ਼ਰੂਰੀ ਆ ਕਿ ਅਸੀਂ, ਸਾਡਾ ਕੋਈ ਵੀ ਜਾਂ ਪੰਜਾਬ 'ਚ ਜਾਂ ਇੱਥੋਂ ਜਿਹੜੇ ਸਿੱਖ ਜਾਂਦੇ ਆ ਉਹਨਾਂ ਦੀ ਪ੍ਰੋਟੈਕਸ਼ਨ ਜੇ ਅਸੀਂ ਨਹੀਂ ਕਰਾਂਗੇ ਤਾਂ ਉਹਨਾਂ ਦਾ ਜਿਹੜਾ ਹੌਸਲਾ ਨਹੀਂ ਪਵੇਗਾ। ਅਗਲੇ ਜਿਹੜੇ ਕੋਈ ਪ੍ਰੋਗਰਾਮ ਨੇ ਜਾਂ ਸੰਘਰਸ਼ ਦੇ ਕੋਈ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਪਾਰਟੀਸਪੇਟ ਕਰਨਾ ਉਹਨਾਂ ਪਰਿਵਾਰਾਂ ਦਾ ਫਿਰ ਮੁਸ਼ਕਿਲ ਹੋ ਜਾਊਗਾ। ਹੁਣ ਸਾਡੀ ਕੌਮੀ ਤੌਰ ਤੇ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉਹਨਾਂ ਸਾਰਿਆਂ ਦਾ ਪਿੱਛਾ ਕਰੀਏ ਜੀ। ਬੂਟਾ ਸਿੰਘ ਜੀ, ਜਿਵੇਂ ਅਸੀਂ ਅੱਜ ਦੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਦੋਂ ਇਸ ਸਾਰੀ ਸਿਚੁਏਸ਼ਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਖੁੱਲ੍ਹ ਕੇ ਆ ਕੇ ਸਾਹਮਣੇ ਆ ਕੇ ਕਿਹਾ ਕਿ ਮੈਂ ਸਰਬੱਤ ਖਾਲਸੇ ਦਾ ਜਿਹੜਾ ਇਕੱਠ ਹੋ ਰਿਹਾ ਉਹ ਨਹੀਂ ਹੋਣ ਦੇਣਾ, ਅਤੇ ਉਹਦੇ ਲਈ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਇੱਕ ਸਾਹਮਣੇ ਰੱਖਿਆ। ਅਤੇ ਜਦੋਂ ਅਸੀਂ ਇਹ ਸਿਚੁਏਸ਼ਨ ਦੇਖਦੇ ਹਾਂ ਕਿ ਹਕੂਮਤ ਵੱਲੋਂ ਕਿੱਦਾਂ ਦਾ ਵਰਤਾਰਾ ਕੀਤਾ ਜਾ ਰਿਹਾ ਹੈ, ਜਦੋਂ ਅਸੀਂ ਸਿੱਖ ਇਕੱਠ ਕਰਨ ਦੀ ਗੱਲ ਕਰਦੇ ਨੇ ਅਤੇ ਉਸ ਦੇ ਖਿਲਾਫ ਕਿਵੇਂ ਦਾ ਵਰਤਾਰਾ ਹੈਗਾ, ਕਿਵੇਂ ਸਿਚੁਏਸ਼ਨ ਨੂੰ ਸਾਰੀ ਨੂੰ ਡੀਲ ਕੀਤਾ ਜਾਂਦਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਸਰਬੱਤ ਖਾਲਸਾ ਉੱਥੇ ਹੋ ਰਿਹਾ ਇਕੱਠ ਹੁੰਦਾ ਜਾਂ ਕਿੰਨਾ ਕੁ ਹੁੰਦਾ, ਅਤੇ ਉੱਥੇ ਕੌਣ ਪਹੁੰਚ ਸਕਦਾ, ਕਿਸ ਤਰ੍ਹਾਂ ਦੇ ਮਤੇ ਨਿਕਲਦੇ ਆ, ਇਹ ਸਾਰਿਆਂ ਦੇ ਵਿੱਚੋਂ ਤੁਸੀਂ ਕੀ ਦੇਖਦੇ ਹੋ ਕਿ ਹਕੂਮਤ ਦੇ ਖਿਲਾਫ ਕੋਈ ਮਤਾ ਇੱਦਾਂ ਦਾ ਅਸੀਂ ਆਸ ਰੱਖ ਸਕਦੇ ਹਾਂ, ਜਾਂ ਜਿਵੇਂ ਪਹਿਲਾਂ ਰਾਜਸਥਾਨ ਦੇ ਵਿੱਚੋਂ ਐਲਾਨ ਹੋਇਆ ਸੀਗਾ ਜਸਟ ਇੱਕ ਗੱਲ ਇੱਕ ਸਿਆਸੀ ਬਾਈਕਾਟ ਤੱਕ ਹੀ ਸੀਮਤ ਰਹਿ ਜਾਊਗੀ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦਾ, ਪਿਛਲੇ ਸਰਬੱਤ ਖਾਲਸੇ ਦੇ ਵਿੱਚ ਕਿੰਨਾ ਪੀਸਫੁਲ ਤਰੀਕੇ ਨਾਲ ਸਰਬੱਤ ਖਾਲਸਾ ਹੋਇਆ, ਕਿਸੇ ਦੀ ਉੱਥੋਂ ਜੁੱਤੀ ਵੀ ਨਹੀਂ ਕੀ ਗਈ। ਇਹ ਵੀ ਇੱਕ ਪੀਸਫੁਲ ਤਰੀਕੇ ਦਾ ਇਵੈਂਟ ਸੀ ਜਿਹਨੂੰ ਸਰਕਾਰ ਨੇ ਵਾਇਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਰਬੱਤ ਖਾਲਸੇ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਜ ਵੀ ਸਬਰ ਤੋਂ ਕੰਮ ਲੈ ਰਹੀਆਂ ਨੇ, ਅੱਜ ਵੀ ਪੀਸਫੁਲ ਤਰੀਕੇ ਦੇ ਨਾਲ ਉਹ ਆਪਣਾ ਜਿਹੜਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਵਾਇਲੇਟ ਕਰ ਰਹੀ ਹੈ, ਇਹਨੂੰ ਸਰਕਾਰ ਕਰ ਰਹੀ ਆ। ਇਹ ਪ੍ਰਕਾਸ਼ ਸਿੰਘ ਬਾਦਲ ਦਾ ਬਿਲਕੁਲ ਇੱਕ ਝੂਠਾ ਤੇ ਥੋਥਾ ਜਿਹੜਾ ਉਹਦੀ ਸਟੇਟਮੈਂਟ ਹੈ। ਦੂਜੀ ਗੱਲ ਇਹ ਆ ਵੀ ਉੱਥੋਂ ਕਿਹੋ ਜਿਹੇ ਮਤੇ ਆਉਂਦੇ ਆ। ਅਸੀਂ ਜਿਹੜਾ ਮੇਰਾ ਖਿਆਲ ਆ ਬਾਹਰਲੇ ਸਿੱਖ ਨੇ ਔਰ ਪੰਜਾਬ ਦੇ ਵੀ ਮੈਜੋਰਟੀ ਸਿੱਖ ਨੇ, ਇਹ ਚਾਹੁੰਦਾ ਆ ਸਿੱਖ ਕਿ ਜਿਹੜਾ ਪਰਿਵਾਰ ਬਾਦਲ ਪਰਿਵਾਰ ਹੈ, ਜਿੰਨੀਆਂ ਇਹਨਾਂ ਨੇ ਧਰਮ ਗਲਤੀਆਂ ਕਰਤੀਆਂ, ਜਿੰਨੇ ਇਹਨਾਂ ਨੇ ਸਿਧਾਂਤ ਕੌਮ ਦੇ ਤੋੜ ਕੇ ਰੱਖ ਦਿੱਤੇ ਨੇ, ਦਰਬਾਰ ਸਾਹਿਬ ਜਾਂ ਅਕਾਲ ਤਖਤ ਨੂੰ ਭਾਵੇਂ ਅਬਦਾਲੀਆਂ ਨੇ ਢਾਇਆ, ਚਾਹੇ ਇੰਦਰਾ ਗਾਂਧੀ ਨੇ ਢਾਇਆ, ਪਰ ਕੌਮ ਨੇ ਮੁੜ ਕੇ ਉਹਨੂੰ ਫਿਰ ਪੱਕਾ ਕਰ ਲਿਆ, ਉਹਨਾਂ ਦੀਵਾਰਾਂ ਨੂੰ, ਉਹਨਾਂ ਬਿਲਡਿੰਗਾਂ ਨੂੰ। ਪਰ ਇਸ ਪਰਿਵਾਰ ਨੇ ਜਿਹੜੇ ਸਿਧਾਂਤ ਮਲੀਆ ਮੇਟ ਕਰਕੇ ਰੱਖ ਦਿੱਤੇ ਆ, ਇਹਨਾਂ ਨੂੰ ਬਣਾਉਣ ਨੂੰ ਸਦੀਆਂ ਵੀ ਲੱਗ ਸਕਦੀਆਂ ਕੌਮ ਨੂੰ। ਸੋ ਕੌਮ ਇਸ ਵੇਲੇ ਚਾਹੁੰਦੀ ਆ ਕਿ ਇਸ ਪਰਿਵਾਰ ਨੂੰ ਕਮ ਸੇ ਕਮ ਖਾਲਸਾ ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ ਜਾਵੇ। ਇਹ ਕੌਮ ਦੀ ਆਵਾਜ਼ ਹੈ ਇਸ ਵੇਲੇ ਬਾਹਰ ਵੀ ਤੇ ਪੰਜਾਬ ਦੇ ਵਿੱਚ ਵੀ। ਜੀ ਬੂਟਾ ਸਿੰਘ ਜੀ, ਜਦੋਂ ਅਸੀਂ ਹਕੂਮਤ ਨਾਲ ਟੱਕਰ ਲੈਣ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਸੰਗਤ ਦੇ ਵਿੱਚੋਂ ਵੀ ਇਹ ਗੱਲ ਸਾਹਮਣੇ ਆਉਂਦੀ ਆ ਕਿ ਇਕੱਠੇ ਹੋ ਕੇ ਕਿਉਂ ਨਹੀਂ ਕੰਮ ਕੀਤਾ ਜਾਂਦਾ। ਸੋ ਪਿਛਲੇ ਜੇ 1 ਸਾਲ ਦਾ ਸਮਾਂ ਦੇਖੀਏ, ਪਿਛਲੇ ਸਰਬੱਤ ਖਾਲਸਾ ਤੋਂ ਲੈ ਕੇ ਇਸ ਸਰਬੱਤ ਖਾਲਸਾ ਤੱਕ ਦਾ 1 ਸਾਲ ਤੋਂ ਉੱਪਰ ਦਾ ਸਮਾਂ ਬਣ ਜਾਂਦਾ, ਤਾਂ ਕੀ ਕਾਰਨ ਹੈ ਕਿ ਜਿਹੜੀਆਂ ਧਿਰਾਂ ਪਿਛਲੀ ਵਾਰ ਸਰਬੱਤ ਖਾਲਸਾ ਦੇ ਵਿੱਚ ਸ਼ਾਮਲ ਨਹੀਂ ਸੀ ਹੋਈਆਂ, ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਅੱਜ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ, ਬਰਕਰਾਰ ਹੈਗੀ ਆ? ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ, ਅਤੇ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਇਹ ਇੱਦਾਂ ਦੀ ਹੀ ਰਹੇਗੀ? ਦੇਖੋ ਜੀ, ਮੈਂ ਏਕਤਾ ਜਿਹੜੀ ਆ, ਇਕਜੁੱਟਤਾ ਸਿੱਖਾਂ ਦੀ ਹੋਣੀ ਬਹੁਤ ਜ਼ਰੂਰੀ ਆ ਜੇ ਸਿੱਖਾਂ ਨੇ ਕੁਝ ਅਚੀਵ ਕਰਨਾ। ਦੂਜੀ ਗੱਲ ਇਹ ਆ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਭਾਈ ਜਥੇਦਾਰ ਧਿਆਨ ਸਿੰਘ ਮੰਡ ਹੋਣਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕਸਰ ਨਹੀਂ ਛੱਡੀ ਗਈ। ਭਾਈ ਜਗਤਾਰ ਸਿੰਘ ਜੀ ਹਵਾਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਗਈ ਕਿ ਏਕਤਾ ਨਾ ਹੋਵੇ। ਸੋ ਮੇਰਾ ਖਿਆਲ ਆ ਵੀ ਕਈ ਵਾਰੀ ਕੋਈ ਸਰਕਮਸਟੈਂਸਸ ਇਹੋ ਜਿਹੇ ਹੋ ਜਾਂਦੇ ਆ ਵੀ ਜਿਹੜਾ ਉੱਧਰ ਨੂੰ ਨਹੀਂ ਤੁਰਿਆ। ਪਰ ਮੈਂ ਕੁਝ ਜਥੇਬੰਦੀਆਂ ਦੀਆਂ ਸਟੇਟਮੈਂਟਾਂ ਕੱਲ੍ਹ ਤੋਂ ਵੇਖ ਰਿਹਾ
ਉਹਨਾਂ ਨੇ ਜਿਹੜਾ ਸਰਕਾਰੀ ਧੱਕੇਸ਼ਾਹੀ ਹੋਈ ਆ ਜੀ ਦਲ ਖਾਲਸਾ ਦੀਆਂ ਸਟੇਟਮੈਂਟਾਂ ਮੈਂ ਦੇਖੀਆਂ, ਉਹਨਾਂ ਨੇ ਇਸ ਧੱਕੇਸ਼ਾਹੀ ਦਾ ਬਹੁਤ ਡਟ ਕੇ ਵਿਰੋਧ ਕੀਤਾ। ਸੋ ਮੇਰਾ ਖਿਆਲ ਇੱਕ ਬਹੁਤ ਚੰਗਾ ਸਾਈਨ ਹੈ, ਅੱਛੀ ਗੱਲ ਹੈ ਕਿ ਕੌਮ ਦੀ ਇਕਜੁੱਟਤਾ ਹੋਣੀ ਬਹੁਤ ਜ਼ਰੂਰੀ ਆ। ਪਰ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਗਈਆਂ ਪਰ ਉਹ ਨਾਕਾਮ ਹੋਈਆਂ। ਇਹ ਜ਼ਿਆਦਾ ਪੰਜਾਬ ਵਾਲੇ ਦੱਸ ਸਕਦੇ ਆ ਇਹਦੇ ਬਾਰੇ, ਪਰ ਅਸੀਂ ਵੀ ਇਹਦੇ ਵਿੱਚ ਆਪਣਾ ਪੋਜ਼ਿਟਿਵ ਰੋਲ ਅਦਾ ਕੀਤਾ। ਬਾਹਰਲੇ ਸਿੱਖਾਂ ਨੇ ਵੀ ਭਾਈ ਜੇ ਕੌਮ ਇੱਕ ਜਗ੍ਹਾ ਇਕੱਠੀ ਹੋ ਜਾਂਦੀ ਆ ਤੇ ਕੌਮ ਦਾ ਕੁਝ ਬਣ ਸਕਦਾ, ਨਹੀਂ ਤਾਂ ਫਿਰ ਜਿਵੇਂ ਵੀ ਹੈਗਾ ਉਹ ਤੁਹਾਡੇ ਸਾਰਾ ਕੁਝ ਸਾਹਮਣੇ ਹੈਗਾ। ਪਰ ਉਹ ਧਿਰਾਂ ਵੀ ਜਿਹੜੀਆਂ ਉਹੀ ਨੇ ਜਿਹੜੀਆਂ ਪਿਛਲੇ ਸਰਬੱਤ ਖਾਲਸੇ 'ਚ ਵੀ ਉਹਨਾਂ ਨੇ ਪਾਰਟੀਸਪੇਟ ਨਹੀਂ ਕੀਤਾ, ਇਹਦੇ ਵਿੱਚ ਵੀ ਉਹ ਖੁੱਲ ਕੇ ਨਹੀਂ ਆ ਰਹੀਆਂ। ਸੋ ਇਹ ਉਹੀ ਤਰ੍ਹਾਂ ਜੀ। ਬੂਟਾ ਸਿੰਘ ਜੀ, ਇਹ ਸਾਰੇ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਉੱਥੇ ਦੀਆਂ ਜਿਹੜੀਆਂ ਧਿਰਾਂ ਨੇ, ਉੱਥੇ ਜਿਹੜੇ ਸਿੱਖ ਕਾਰਕੁਨ ਨੇ ਜਾਂ ਆਗੂ ਨੇ ਉਹ ਐਕਟਿਵ ਨੇ, ਉਹਨਾਂ ਦਾ ਕੀ ਰੋਲ ਹੈ ਤੇ ਕਿਸ ਸਿਚੁਏਸ਼ਨ ਦੇ ਵਿੱਚ ਉਹ ਕੰਮ ਕਰ ਰਹੇ ਨੇ, ਉਹ ਅਸੀਂ ਅਖਬਾਰਾਂ ਤੋਂ ਜਾਂ ਜੋ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਅੱਜ, ਉਹਦੇ ਵਿੱਚੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਇਹਦੇ ਵਿੱਚ ਤੁਸੀਂ ਫਿਰ ਸਿੱਖ ਡਾਇਸਪੋਰਾ ਦਾ ਕੀ ਰੋਲ ਸਮਝਦੇ ਹੋ ਕਿ ਸਿੱਖ ਡਾਇਸਪੋਰਾ ਦਾ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਕੀ ਰੋਲ ਬਣ ਜਾਂਦਾ ਤੇ ਉਹ ਕਿੰਨਾ ਕੁ ਅਹਿਮ ਹੈਗਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਲਾਈਨ ਲੈਣੀ ਪੈਂਦੀ ਹੈ ਜਾਂ ਕੋਈ ਸੰਘਰਸ਼ ਦੀ ਗੱਲ ਹੁੰਦੀ ਹੈ ਜਾਂ ਇਹ ਗੱਲ ਜਿੱਧਰ ਨੂੰ ਵੀ ਜਿਹੜੇ ਪਾਸੇ ਨੂੰ ਵੀ ਜਾਂਦੀ ਹੈ ਤਾਂ ਉਸ ਦੇ ਵਿੱਚ ਸਿੱਖ ਡਾਇਸਪੋਰਾ ਦਾ ਕੀ ਰੋਲ ਹੋਊਗਾ? ਜਿਹੜਾ ਸਿੱਖ ਡਾਇਸਪੋਰਾ ਜੀ ਉਹਦਾ ਬਹੁਤ ਵੱਡਾ ਰੋਲ ਹੋਊਗਾ, ਕਿਉਂਕਿ ਸਿੱਖਾਂ ਦਾ ਬਹੁਤ ਵੱਡਾ ਡਾਇਸਪੋਰਾ ਬਾਹਰਲੇ ਮੁਲਕਾਂ 'ਚ ਵਸ ਰਿਹਾ ਸੀ। ਸੋ ਉਹਦੇ ਵਿੱਚ ਉਹਨਾਂ ਨੇ ਇੱਕ ਕਮੇਟੀ ਬਣਾਉਣੀ ਸੀ, ਜਿਹੜੀ ਕੋਈ 150 ਮੈਂਬਰ ਦੀ ਕਮੇਟੀ ਬਣਾਉਣੀ ਸੀ ਬਾਹਰਲੇ ਸਿੱਖਾਂ ਦੇ ਡਾਇਸਪੋਰਾ ਦੀ। ਉਹ ਕੰਪਲੀਟ ਵੀ ਨਹੀਂ ਹੋ ਸਕੀ ਇਹਨਾਂ ਹਾਲਾਤਾਂ ਦੇ ਵਿੱਚ। ਮੇਰਾ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੰਘ ਸਾਹਿਬਾਨ ਹੈ ਕੋਈ ਇਹੋ ਜਿਹੀ ਇੱਕ ਕਮੇਟੀ ਬਾਹਰਲੇ ਸਿੱਖਾਂ ਦੇ ਡਾਇਸਪੋਰਾ ਦੀ ਬਣਾਉਣਗੇ, ਤਾਂ ਕਿ ਜਿਹੜਾ ਬਾਹਰਲਾ ਸਿੱਖ ਆ ਸਿੱਧੇ ਤੌਰ ਤੇ ਅਕਾਲ ਤਖਤ ਸਾਹਿਬ ਨਾਲ ਜਾਂ ਜਥੇਦਾਰ ਸਾਹਿਬਾਨਾਂ ਨਾਲ ਕੀਪਲ ਟੱਚ ਰਹੇ। ਤੇ ਬਾਕੀ ਜਿਹੜੇ ਕੋਈ ਹੋਰ ਸੁਝਾਅ ਹੋਣਗੇ ਆਪਾਂ ਕੋਈ ਇਹੋ ਜਿਹੀ ਈਮੇਲ ਵੀ ਤਿਆਰ ਕਰਵਾ ਸਕਦੇ ਹਾਂ ਸਰਬੱਤ ਖਾਲਸਾ ਦੇ ਸੰਬੰਧ। ਬੇਸਿਕਲੀ ਤਾਂ ਉਹਨਾਂ ਨੇ ਸਰਬੱਤ ਖਾਲਸਾ ਦੀ ਈਮੇਲ ਵੀ ਹੈਗੀ ਆ, ਉੱਥੇ ਉਹਨਾਂ ਨੇ ਕੌਮੀ ਸੁਝਾਅ ਵੀ ਬਹੁਤ ਮੰਗੇ ਸੀ। ਈਵਨ ਉਹਨਾਂ ਨੇ ਤਾਂ ਇੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੇ ਸੰਬੰਧ ਵਿੱਚ ਸੁਝਾਅ ਮੰਗੇ ਸੀਗੇ। ਇਹ ਤਾਂ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਪੰਥਕ ਜਥੇਬੰਦੀਆਂ ਜਾਣਦੀਆਂ ਹੋਣਗੀਆਂ ਕਿ ਉਹਨਾਂ ਨੇ ਕਿੰਨੇ ਕੁ ਸੁਝਾਅ ਉਸ ਈਮੇਲ ਦੇ ਉੱਤੇ ਕਰਦੇ ਸੀ। ਸਰਬੱਤ ਖਾਲਸਾ ਦੀ ਈਮੇਲ ਤੇ ਉਹਨਾਂ ਨੇ ਕੌਮ ਤੋਂ ਖੁੱਲ੍ਹੇ ਤੌਰ ਤੇ ਪੁੱਛਿਆ ਸੀ ਕਿ ਸੁਖਬੀਰ ਸਿੰਘ ਬਾਦਲ ਬਾਰੇ ਸਾਨੂੰ ਆਪਣੇ ਸੁਝਾਅ ਕੱਢੋ ਤਾਂ ਕਿ ਅਸੀਂ ਜਿਹੜਾ ਅਗਲਾ ਆਪਣਾ ਐਕਸ਼ਨ ਪ੍ਰੋਗਰਾਮ ਕਰ ਸਕੀਏ। ਕਿਉਂਕਿ ਅਕਾਲ ਤਖਤ ਸਾਹਿਬ ਤੇ ਜਾ ਕੇ ਤਿੰਨਾਂ ਸਿੰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਤਰੀਕ ਦਿੱਤੀ ਸੀ ਕਿ ਉਸ ਤਰੀਕ ਦੇ ਵਿੱਚ ਆ ਕੇ ਸਾਨੂੰ ਸਪਸ਼ਟੀਕਰਨ ਦਿਓ ਕਿ ਤੁਸੀਂ ਤੁਹਾਡੇ ਕੋਲ ਗ੍ਰਹਿ ਮੰਤਰਾਲਾ ਪੰਜਾਬ ਦਾ ਕਿ ਤੁਸੀਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਹੋ, ਜਾਂ ਤੁਸੀਂ ਉਹਨਾਂ ਨੂੰ ਫੜ ਨਹੀਂ ਰਹੇ, ਜਾਂ ਉਹਨਾਂ ਨੂੰ ਦੋਸ਼ੀਆਂ ਨੂੰ ਕਟਹਿਰੇ ਵਿੱਚ ਤੁਸੀਂ ਪੇਸ਼ ਕਿਉਂ ਨਹੀਂ ਕਰ ਰਹੇ। ਸੋ ਇਹਨਾਂ ਨੇ ਉਸ ਤਰੀਕ ਤੱਕ ਆਪਣਾ ਕੋਈ ਵੀ ਰਿਪਲਾਈ ਨਹੀਂ ਸੀ ਦਿੱਤਾ। ਉਹਦੇ ਸੰਬੰਧ 'ਚ ਹੀ ਉਹਨਾਂ ਨੇ ਸਿੱਖ ਜਗਤ ਦੇ ਕੋਲੋਂ ਇਹਦੇ ਲਈ ਸੁਝਾਅ ਮੰਗੇ ਸੀਗੇ। ਇਹ ਹੁਣ ਉਹਨਾਂ ਦੇ ਕੋਲ ਈਮੇਲ ਹੈ, ਉਹਨਾਂ ਕੋਲ ਕੰਟਰੋਲ ਆ, ਉਹ ਹੀ ਦੱਸ ਸਕਦੇ ਨੇ ਕਿ ਇਹ ਕਿੰਨੇ ਕੁ ਜਿਹੜੇ ਸੁਝਾਅ ਬਾਹਰੋਂ ਆਏ ਨੇ। ਉਹਨਾਂ ਨੇ ਸਾਨੂੰ ਦੱਸਿਆ ਸੀ ਕੋਈ 150 ਈਮੇਲ ਇਹਦੇ ਸੰਬੰਧ 'ਚ ਆਈ ਆ ਬਾਹਰੋਂ। ਜੀ ਬੂਟਾ ਸਿੰਘ ਜੀ, ਜਿਵੇਂ ਹੁਣ ਅਸੀਂ ਉੱਧਰੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਾਂ ਦਰਸ਼ਕ ਸਾਡੇ ਸਕਰੀਨ 'ਤੇ ਵੀ ਦੇਖ ਰਹੇ ਆ ਕਿ ਕਿਵੇਂ ਦੀਆਂ ਪਿਕਚਰਸ ਜਾਂ ਜਿਹੜੀਆਂ ਵੀਡੀਓਜ਼ ਨੇ ਉਹ ਹੁਣ ਮੌਜੂਦਾ ਜਿੱਥੇ ਸਿਚੁਏਸ਼ਨ ਉੱਥੇ ਤਲਵੰਡੀ ਸਾਬੋ ਦੀ ਜੋ ਬਣੀ ਹੋਈ ਹੈ ਉੱਥੇ ਸੰਗਤ ਵਾਕ ਕਰਕੇ ਵੀ ਜਾ ਰਹੀ ਹੈ ਤੇ ਜਿਹੜੀ ਇੱਦਾਂ ਦੀ ਉਹਦੇ 'ਚ ਹੈਗੀ ਹੈ। ਅੱਜ ਦੇ ਇਸ ਮੌਕੇ ਇਸ ਘੜੀ ਦੇ ਉੱਪਰ ਤੁਸੀਂ ਦਰਸ਼ਕਾਂ ਨੂੰ, ਸਾਡੇ TV 84 ਦੇ ਦਰਸ਼ਕਾਂ ਨੂੰ ਜਿਹੜੇ ਇੱਥੇ ਬਾਹਰ ਬੈਠੇ ਆ ਜਾਂ ਸਾਨੂੰ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੋਂ ਵੀ ਦੇਖ ਰਹੇ ਆ ਤੇ ਸੁਣ ਰਹੇ ਆ, ਉਹਨਾਂ ਦੇ ਲਈ ਅੱਜ ਦੇ ਦਿਨ ਦੇ ਮੌਕੇ ਦੇ ਉੱਪਰ ਤੁਸੀਂ ਕੀ ਮੈਸੇਜ ਕੀ ਦੇਣਾ ਚਾਹੋਗੇ ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਹੋਇਆਂ ਜੋ ਪੰਜਾਬ ਦੇ ਵਿੱਚ ਸਾਰੀ ਸਿਚੁਏਸ਼ਨ ਹੁਣ ਬਣੀ ਹੋਈ ਹੈ? ਮੈਂ ਮੈਸੇਜ ਨਹੀਂ ਜੀ, ਮੈਂ ਤਾਂ ਆਪਣੀ ਕੌਮ ਨੂੰ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੋ ਜਿਹੀ ਆ ਨਾਜ਼ੁਕ ਘੜੀ ਇਸ ਵੇਲੇ ਬਣੀ ਹੋਈ ਆ ਪੰਥ ਵਾਸਤੇ, ਸਾਨੂੰ ਆਪਣੇ ਸਾਰੇ ਛੋਟੇ ਮੋਟੇ ਗਿਲੇ ਸ਼ਿਕੇ ਛੱਡ ਕੇ ਇਹ ਬਾਦਲ ਪਰਿਵਾਰ ਹੈ ਜਿਹੜਾ ਇਹਨੂੰ ਗੱਦੀਆਂ ਤੋਂ ਵੀ ਥੱਲੇ ਲਾ ਦੇਣਾ ਚਾਹੀਦਾ। ਔਰ ਇਹਦੇ ਕੋਲ ਜਿਹੜੇ ਸਾਡੇ ਧਾਰਮਿਕ ਰਿਸੋਰਸਾਂ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ, ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਬਹੁਤ ਕੁਰਬਾਨੀਆਂ ਤੋਂ ਬਾਅਦ ਕੌਮ ਨੇ ਇੱਕ ਪੋਲੀਟੀਕਲ ਸੰਸਥਾ ਬਣਾਈ ਸੀਗੀ, ਉਹਦੇ ਤੇ ਵੀ ਇਸ ਪਰਿਵਾਰ ਦਾ ਕਬਜ਼ਾ ਆ। ਅਕਾਲ ਤਖਤ ਸਾਹਿਬ ਤੇ ਵੀ ਇਸ ਪਰਿਵਾਰ ਦਾ ਕਬਜ਼ਾ। ਇਹ ਮੇਰਾ ਖਿਆਲ ਹੈ ਵੀ ਸਿੱਖ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਇੱਕ ਪਰਿਵਾਰ ਦਾ ਸਾਰੀਆਂ ਸੰਸਥਾਵਾਂ ਤੇ ਕਬਜ਼ਾ ਆ। ਇਸ ਵੇਲੇ ਸਾਰਾ ਪੰਥ ਇਕੱਠਾ ਹੋ ਕੇ ਇਸ ਪਰਿਵਾਰ ਨੂੰ ਪਾਸੇ ਕਰੇ ਤਾਂ ਹੀ ਉਹ ਪੰਥ ਦਾ ਕੋਈ ਨਵੇੜਾ ਹੋ ਸਕਦਾ। ਮੇਰੀ ਤਾਂ ਇਹੀ ਬੇਨਤੀ ਹੈ ਕੌਮ ਨੂੰ। ਜੀ,
ਬੂਟਾ ਸਿੰਘ ਜੀ, ਜਾਂਦੇ ਜਾਂਦੇ ਇੱਕ ਸਵਾਲ ਮੈਂ ਤੁਹਾਡੇ ਕੋਲੋਂ ਕਰਨਾ ਚਾਹੂੰਗਾ। ਤੁਸੀਂ ਧਾਰਮਿਕ ਰਿਸੋਰਸਿਸ ਤੇ ਕਬਜ਼ੇ ਦੀ ਗੱਲ ਕੀਤੀ ਹੈ। ਜਿਵੇਂ SGPC ਦੇ ਜਿਹੜੇ ਨਵੇਂ ਚੁਣੇ ਗਏ ਪ੍ਰਧਾਨ ਨੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਇਹ ਜਿਹੜੀ ਚੇਂਜ ਆਈ ਹੈ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਕੋਈ ਚੇਂਜ ਜਿਹੜੀ ਹੈਗੀ ਹੈ ਗਰਾਊਂਡ ਲੈਵਲ ਦੇ ਉੱਪਰ, ਜਾਂ ਜਦੋਂ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਹਾਂ ਉਹ ਸੰਭਵ ਹੈਗੀ ਆ? ਤੁਹਾਡੀ ਪਾਰਟੀ ਦੇ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਧੂਰੀ ਤੋਂ ਹੈਗੇ ਆ SGPC ਦੇ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਉਹਨਾਂ ਨੂੰ ਵੀ ਜਿਹੜੇ ਡੈਲੀਗੇਟਸ ਦੇ ਵਿੱਚ ਹੈਗਾ ਲਿਆ ਗਿਆ, ਤਾਂ ਇਹਦੇ ਤੇ ਤੁਹਾਡੀ ਕੀ ਰਾਏ ਹੈ? ਦੇਖੋ ਜੀ, ਇਹਨਾਂ ਨੇ ਕੋਸ਼ਿਸ਼ ਕੀਤੀ ਆ ਹੁਣ ਵੀ ਜਿਹੜੇ ਕੋਈ ਪੰਥਕ ਚਿਹਰੇ ਮੋਹਰੇ ਲਿਆਂਦੇ ਜਾਣ। ਉਹ ਜਿੰਨੇ ਪੰਥਕ ਚਿਹਰੇ ਮੋਹਰੇ ਇਹਨਾਂ ਨੇ ਲਿਆਂਦੇ ਵੀ ਮੋਹਰੇ ਆ, ਜਾਂ ਚਾਵਲਾ ਲਿਆਂਦਾ, ਜਾਂ ਇੱਕ ਸਾਡੇ ਵੱਲੋਂ ਭਾਈ ਰਾਮ ਸਿੰਘ ਗਿਆ ਸੀ ਉਹ ਲਿਆਂਦਾ, ਜਾਂ ਜਿਵੇਂ ਹੋਰ ਵੀ ਹੈਗੇ ਆ, ਇਹਨਾਂ ਦਾ ਕੌਮੀ ਆਧਾਰ ਕੋਈ ਨਹੀਂ ਰਿਹਾ। ਜਿਹੜਾ ਬੰਦਾ ਵੀ ਬਾਦਲ ਦੇ ਖੇਮੇ 'ਚੋਂ ਆਊਗਾ ਉਹਦਾ ਕੋਈ ਵੀ ਆਧਾਰ ਨਹੀਂ ਕੌਮੀ ਤੌਰ ਤੇ, ਨਾ ਹੀ ਬਾਹਰਲੇ ਸਿੱਖਾਂ ਦੇ ਵਿੱਚ। ਜਿੱਥੋਂ ਤੱਕ ਸਾਡੇ ਕਾਲਾਬੂਲਾ ਸਾਹਿਬ ਇਹਨਾਂ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਨੇ, ਉਹ ਬਾਈ ਲਾਅ ਇਹਨਾਂ ਨੂੰ ਲੈਣਾ ਪੈਂਦਾ, ਕਿਉਂਕਿ ਉਹਨਾਂ ਨੂੰ 8 ਮੈਂਬਰ ਜਿਹੜੇ ਹਰਿਆਣੇ ਦੇ ਸੀ ਉਹਨਾਂ ਦੀ ਵੀ ਸਪੋਰਟ ਸੀ, 3 ਮੈਂਬਰ ਇਹ ਆਪ ਸੀ ਇੱਥੋਂ ਪੰਜਾਬ ਤੋਂ, ਸੋ 11 ਮੈਂਬਰ ਸੀ। ਉਹਨਾਂ ਨੂੰ ਬਾਈ ਲਾਅ ਇੱਕ ਮੈਂਬਰ ਜਿਹੜਾ ਆਪੋਜੀਸ਼ਨ ਦਾ ਲੈਣਾ ਪੈਂਦਾ, ਉਹ 11 ਮੈਂਬਰੀ ਦੇ। ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ, ਕਾਲਾਬੂਲਾ ਸਾਹਿਬ ਦਾ ਬਹੁਤ ਵਧੀਆ ਪੋਜ਼ਿਟਿਵ ਰੋਲ ਰਿਹਾ ਉਹਨਾਂ ਮੀਟਿੰਗਾਂ ਦੇ ਵਿੱਚ। ਸੋ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਕਾਲਾਬੂਲਾ ਸਾਹਿਬ ਨੇ ਬਹੁਤ ਵਧੀਆ ਆਵਾਜ਼ ਬੁਲੰਦ ਕੀਤੀ ਆ। ਜਿੰਨੀ ਵਾਰ ਵੀ ਇਹਨਾਂ ਨੇ ਮੀਟਿੰਗਾਂ ਇਹਨਾਂ ਦੀਆਂ ਐਗਜ਼ੈਕਟਿਵ ਦੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲਿਆ। ਜੀ ਬੂਟਾ ਸਿੰਘ ਜੀ, ਇਸੇ ਦੇ ਨਾਲ ਅਸੀਂ ਅੱਜ ਤੁਹਾਡੇ ਕੋਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ, ਤੇ ਇਸੇ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ, ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਮੈਂਸ਼ਨ ਕਰਦਾ ਕਿ ਜਿਵੇਂ ਅਸੀਂ ਭਾਈ ਰੇਸ਼ਮ ਸਿੰਘ ਦੀ ਪਟੀਸ਼ਨ ਦੀ ਵਾਈਟ ਹਾਊਸ ਨੂੰ ਗੱਲ ਕੀਤੀ ਹੈ, ਤੇ ਉਹਦਾ ਜਿਹੜਾ ਲਿੰਕ ਹੈਗਾ ਜਿਹੜਾ ਸਾਡਾ ਫੇਸਬੁੱਕ ਤੇ ਜਾ ਰਿਹਾ, ਉਹਦਾ ਲਿੰਕ ਵੀ ਹੈਗਾ, ਸੋ ਤੁਸੀਂ ਉੱਥੇ ਜਾ ਕੇ ਕਲਿੱਕ ਕਰ ਸਕਦੇ ਹੋ ਤੇ ਅੱਗੇ ਇੰਸਟਰਕਸ਼ਨਸ ਦੇ ਨਾਲ ਉਹਨੂੰ ਸਾਈਨ ਕਰ ਸਕਦੇ ਹੋ। ਇਸ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।